तो मैं चाहांगा कि तुहाडे चैनल ते तवसत ना लोगों को कहां कि अगर किसी किस्म की छोटे बिजनेस की रहनुमाई की जरूरत है तो जो साढ़े को नॉलेज है, जो असी हुण तक सीखिया है, वो तुहाडे वास्ते तुहाडे चैनल ते तवसत जिहड़ा बंदा भी आवे ਉਹਦੇ वास्ते फ्री ऑफ कॉस्ट है। उन्होंने छोटा बिजनेस प्लान भी बना के दे सकते हैं। ਕੰਮ ਕਰਨ ਦੀ ਸਭ ਤੋਂ ਪਹਿਲੇ ਸ਼ਰਤ ਹੈਗੀ ਹੈ ਕਿ ਤੁਸੀਂ ਆਪਣੇ ਦਿਲ ਨਾਲ ਕੰਮ ਕਰੋ। ਅਸੀਂ ਘਰੋਂ ਕੁਛ ਨਹੀਂ ਸੀ ਲੈ ਕੇ ਨਿਕਲੇ, ਅਸੀਂ ਚੰਦ ਰੁਪਏ ਵੀ ਨਹੀਂ ਸੀ ਸਾਡੇ ਕੋਲ ਹੈਗੇ। ਘਰੋਂ ਕੰਮ ਵਾਸਤੇ ਨਹੀਂ ਆਉਂਦੇ, ਸਿਰਫ ਟਾਈਮ ਪਾਸ ਕਰਨ ਵਾਸਤੇ ਆਉਂਦੇ ਨੇ ਕਿ ਵੀ ਖਾਣੇ ਦਾ ਟਾਈਮ ਕਿਦੋਂ ਹੋ ਰਿਹਾ ਤੇ ਛੁੱਟੀ ਦਾ ਟਾਈਮ ਕਿਦੋਂ ਹੋ ਰਿਹਾ। ਇਸ ਤਰ੍ਹਾਂ ਹੀ ਹੈ ਨਾ, ਉਹਨਾਂ ਲੋਕਾਂ ਨੂੰ ਤੁਸੀਂ ਦੇਖੋਗੇ 30 ਸਾਲ ਬਾਅਦ ਵੀ ਉੱਥੇ ਹੀ ਹੋਣਗੇ। ਲੰਗੋਟੀਏ ਤਾਂ ਨਹੀਂ, ਪਰ ਲੰਗੋਟੀਆਂ ਨਾਲੋਂ ਵੱਧ ਹੋ ਗਏ ਨੇ। ਕੋ 10 12 14 15 ਹਜ਼ਾਰ ਤੋਂ ਸਟਾਰਟ ਕਰਕੇ ਮੈਕਸਿਮਮ 25 30 ਹਜ਼ਾਰ ਤੱਕ ਗਏ ਨੇ। ਫਿਰ ਉਹਨਾਂ ਨੇ ਹੀ ਉੱਥੋਂ ਜਿਹੜਾ ਹੈ ਨਾ ਸ਼ਾਪਸ ਕਿਰਾਏ ਤੇ ਲਿੱਤੀਆਂ ਨੇ ਤੇ ਅਲਹਮਦੁਲਿਲਾ ਆਪਣਾ ਜਿਹੜਾ ਹੈ ਨਾ ਉਹ ਰੋਜ਼ਗਾਰ ਸ਼ੁਰੂ ਕੀਤਾ ਹੈ। ਅੱਲਾਹ ਪਾਕ ਨੇ ਭਾਗ ਲਾ ਦਿੱਤੇ ਨੇ। ਪਹਿਲਾ ਪਾਰਟ ਜਿਹੜਾ ਹੈਗਾ ਚੱਕੀ ਦਾ, ਉਹ ਔਖਾ ਜ਼ਰੂਰ ਹੁੰਦਾ ਹੈ। ਬਾਹਰ ਜਾਣ ਦੇ ਖਾਬ ਲੈ ਕੇ ਜਾਂਦੇ ਨੇ, ਉਹ ਚਾਹੁੰਦੇ ਨੇ ਕਿ ਅੱਗੇ ਜਾਵਾਂਗੇ ਤੇ ਸ਼ਾਇਦ ਦੁੱਧ ਦੀਆਂ ਔਰ ਸ਼ਹਿਦ ਦੀਆਂ ਨਹਿਰਾਂ ਬਹਿ ਰਹੀਆਂ ਹੋਣਗੀਆਂ। ਸਿਰਫ ਸਕਸੈਸ ਸਟੋਰੀ ਸੁਣਦੇ ਹੋ ਔਰ ਮੇਰਾ ਐਕਸਪਲੋਰ ਹੈ। ਮੈਂ ਕੋਈ ਤਕਰੀਬਨ ਦੁਨੀਆ ਦੇ 26 ਮੁਲਕਾਂ 'ਚ ਜਾ ਚੁੱਕੇ ਹਾਂ। ਅਸਲਾਮ ਵਾਲੇਕੁਮ ਵੀਰੋ, ਮੈਂ ਤੁਹਾਡਾ ਵੀਰ ਜ਼ਹੀਰ ਜੱਟ ਪੰਜਾਬ ਦੇ ਦਿਲ ਲਾਹੌਰ ਤੋਂ। ਤੇ ਅੱਜ ਇੱਥੇ ਲਾਹੌਰ ਅਸੀਂ ਆਏ ਆ ਸਾਰੇ ਵੀਰ ਡਿਨਰ ਕਰਨ, ਸਾਰੇ ਦੋਸਤ ਰਲ ਕੇ ਜਿਹੜੇ ਨਾ ਡਿਨਰ ਕਰਨ ਆਏ ਆ। ਤੇ ਕਿਉਂਕਿ ਜਿੰਨੀ ਤੇਜ਼ ਦੌਰ ਆ ਗਿਆ, ਟਾਈਮ ਹੀ ਨਹੀਂ ਮਿਲਦਾ ਹੈਗਾ। ਤੇ ਅਸੀਂ ਸਾਰੇ ਤਕਰੀਬਨ ਜਿੰਨੇ ਦੋਸਤ ਆ ਰਲ ਕੇ ਮਹੀਨੇ ਬਾਅਦ ਪ੍ਰੋਗਰਾਮ ਬਣਾਉਂਦੇ ਆ ਤੇ ਕਿਤੇ ਬੈਠ ਕੇ ਡਿਨਰ ਕਰ ਲਈਦਾ, ਨਾਲੇ ਗੱਪਸ਼ਪ ਲਾ ਲਈ ਦੀ ਏ। ਤੇ ਅੱਜ ਇੱਥੇ ਇੰਡੀਗੋ ਅਸੀਂ ਆਏ ਆ ਸਾਰੇ ਵੀਰ, ਸਾਰੇ ਦੋਸਤ ਰਲ ਕੇ ਡਿਨਰ ਕਰਨ। ਤੇ ਮੈਂ ਸੋਚਿਆ ਕਿ ਵੀਲੋਗ ਬਣਾਉਣਾ। ਅੱਜ ਦਾ ਵੀਲੋਗ ਥੋੜਾ ਜਿਹਾ ਹਟ ਕੇ ਆ। ਤੇ ਅੱਜ ਦੇ ਵੀਲੋਗ ਬਣਾਉਣ ਦਾ ਮਕਸਦ ਇਹ ਆ ਕਿ ਜਿਹੜੇ ਲੋਕ, ਜਿਹੜੇ ਦੋਸਤ, ਜਿਹੜੇ ਸਾਡੇ ਭਰਾ ਇੰਨਾ ਪੈਸਾ ਲਾ ਕੇ ਡੰਕੀ ਮਾਰ ਕੇ ਬਾਹਰ ਜਾਂਦੇ ਨੇ ਆਪਦੇ ਮੁਲਕ ਨੂੰ ਛੱਡ ਕੇ, ਤੇ ਅੱਜ ਉਹਨਾਂ ਬਾਰੇ ਥੋੜਾ ਡਿਸਕਸ ਕਰਾਂਗੇ। ਕਿਉਂਕਿ ਸਾਡੇ ਨਾਲ ਮੇਰੇ ਜਿੰਨੇ ਦੋਸਤ ਇੱਥੇ ਵੀਰ ਅਸੀਂ ਖਾਣਾ ਖਾਣ ਡਿਨਰ ਕਰਨ ਆਏ ਆ, ਉਹ ਸਾਰੇ ਕਾਰੋਬਾਰੀ ਨੇ। ਤੇ ਮਜ਼ੇ ਦੀ ਗੱਲ ਇਹ ਆ ਕਿ ਅਸੀਂ ਸਾਰੇ ਇੱਕੋ ਹੀ ਫੀਲਡ ਨਾਲ ਜਿਹੜਾ ਨਾ ਸਾਡਾ ਤਲਕ ਹੈ, ਯਾਨੀ ਕਿ ਅਸੀਂ ਸਾਡਾ ਇਲੈਕਟ੍ਰਿਕ ਦਾ ਤਲਕ ਹੈ। ਤੇ ਇਹਨਾਂ ਵਿੱਚ ਜ਼ਿਆਦਾ ਬੰਦੇ ਉਹ ਨੇ ਜਿਹੜੇ ਕਿ ਜਿਨ੍ਹਾਂ ਬਿਲਕੁਲ ਜ਼ੀਰੋ ਤੋਂ ਸਟਾਰਟ ਲਿਆ, ਬਿਲਕੁਲ ਥੋੜ੍ਹੇ ਜਿਹੇ ਪੈਸਿਆਂ ਤੋਂ ਕੰਮ ਸ਼ੁਰੂ ਕੀਤਾ ਤੇ ਅੱਜ ਮਾਸ਼ਾਅੱਲਾ ਉਹ ਬੜੇ ਅੱਛੇ ਮੁਕਾਮ ਤੇ ਨੇ, ਬੜਾ ਅੱਛਾ ਸਿਸਟਮ ਚਲਾਉਂਦੇ ਪਏ ਨੇ, ਬੜਾ ਅੱਛਾ ਕਾਰੋਬਾਰ ਚਲਾਉਂਦੇ ਪਏ ਨੇ। ਉਹਨਾਂ ਦੇ ਵਿੱਚ ਇੱਕ ਮੈਂ ਵੀ ਸ਼ਾਮਲ ਹਾਂ। ਮੈਂ ਵੀ ਬਿਲਕੁਲ ਥੋੜ੍ਹੇ ਪੈਸਿਆਂ ਤੋਂ, ਥੋੜ੍ਹੇ ਸਰਮਾਏ ਤੋਂ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਅੱਛੀ ਗੱਡੀ ਹੈ, ਅੱਛਾ ਘਰ ਹੈ। ਤੇ ਇਹ ਮੈਂ ਉਹਨਾਂ ਵਾਸਤੇ ਵੀਡੀਓ ਬਣਾਉਣਾ ਪਿਆ ਜਿਹੜੇ ਬੰਦੇ, ਜਿਹੜੇ ਮੇਰੇ ਵੀਰ, ਜਿਹੜੇ ਭਰਾ ਪਾਕਿਸਤਾਨ ਛੱਡ ਕੇ ਬਾਹਰ ਜਾਂਦੇ ਨੇ ਇੰਨੇ ਪੈਸੇ ਲਾ ਕੇ, ਤੇ ਉਹ ਬਾਹਰ ਕਈ ਫੜੇ ਜਾਂਦੇ ਨੇ, ਕਈ ਮਰ ਜਾਂਦੇ ਨੇ, ਕੋਈ ਕਿਸ ਤਰ੍ਹਾਂ ਹੋ ਜਾਂਦਾ ਹੈ। ਤੇ ਆਪਦੇ ਬੱਚਿਆਂ ਤੋਂ, ਆਪਦੀ ਫੈਮਿਲੀ ਤੋਂ, ਆਪਦੇ ਬੀਵੀ ਬੱਚਿਆਂ ਤੋਂ ਦੂਰ ਜਾ ਕੇ ਰੋਜ਼ੀ ਕਮਾਉਂਦੇ ਨੇ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਪੈਗਾਮ ਦੇਈਏ ਕਿ ਤੁਸੀਂ ਇੱਥੇ ਉਸ ਤੋਂ ਥੋੜ੍ਹਾ ਪੈਸਾ ਲਾ ਕੇ, ਥੋੜ੍ਹਾ ਸਰਮਾਇਆ ਲਾ ਕੇ ਤੁਸੀਂ ਇੱਕ ਅੱਛਾ ਬਿਜ਼ਨਸ ਕਰ ਸਕਦੇ। ਤੇ ਥੋੜ੍ਹੇ ਪੈਸੇ ਦੇ ਨਾਲ ਇੱਕ ਅੱਛਾ ਬਿਜ਼ਨਸ ਕਿਸ ਤਰ੍ਹਾਂ ਸਟਾਰਟ ਕੀਤਾ ਜਾਂਦਾ ਹੈ, ਇਹ ਇੱਥੇ ਜਿਹੜੇ ਮੇਰੇ ਨਾਲ ਮੇਰੇ ਦੋਸਤ ਨੇ, ਮੇਰੇ ਵੀਰ ਨੇ, ਉਹਨਾਂ ਤੋਂ ਪੁੱਛਦੇ ਆ ਕਿ ਤੁਸੀਂ ਕਿਸ ਤਰ੍ਹਾਂ ਥੋੜ੍ਹੇ ਪੈਸੇ ਦੇ ਨਾਲ, ਥੋੜ੍ਹੇ ਸਰਮਾਏ ਦੇ ਨਾਲ ਤੁਸੀਂ ਅੱਜ ਸਟੈਂਡ ਲਿਆ ਤੇ ਤੁਸੀਂ ਇਸ ਜਗ੍ਹਾ 'ਤੇ, ਇਸ ਮੁਕਾਮ 'ਤੇ ਕਿਵੇਂ ਪਹੁੰਚੇ ਆ। ਤੇ ਆਜੋ ਨਾਲੇ ਅਸੀਂ ਇੱਥੇ ਕਰਦੇ ਡਿਨਰ ਤੇ ਨਾਲੇ ਦੋਸਤਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਤੋਂ ਪੁੱਛਦੇ ਆ ਕਿ ਤੁਸੀਂ ਥੋੜ੍ਹੇ ਸਰਮਾਏ ਦੇ ਨਾਲ ਅੱਜ ਇਸ ਮੁਕਾਮ 'ਤੇ ਇੱਕ ਅੱਛੇ ਕਾਮਯਾਬ ਕਾਰੋਬਾਰੀ, ਇੱਕ ਅੱਛੇ ਬਿਜ਼ਨਸਮੈਨ ਕਿਸ ਤਰ੍ਹਾਂ ਬਣੇ। ਤੇ ਆਜੋ ਹੁਣ ਮੈਂ ਤੁਹਾਨੂੰ ਲੈ ਕੇ ਚੱਲਣਾ ਆਪਦੇ ਦੋਸਤਾਂ ਦੇ ਨਾਲ ਤੇ ਉਹਨਾਂ ਨਾਲ ਜਿਹੜਾ ਨਾ ਗੱਪਸ਼ਪ ਲਾਣੇ ਆ। ਆਜੋ ਜ਼ਰਾ। ਇਹ ਜੀ ਸਾਰੇ ਮੇਰੇ ਦੋਸਤ ਜਿੰਨੇ ਨੇ ਸਾਰੇ ਬੈਠੇ ਨੇ, ਡਿਨਰ ਕਰਦੇ ਪਏ ਨੇ। ਜ਼ਾਹਰ ਸਾਹਿਬ ਠੀਕ ਹੈ, ਤੇ ਇਹ ਜਨਾਬ ਸਰ ਤਾਰਿਕ ਸਾਹਿਬ ਬੈਠੇ ਨੇ, ਸਾਡੇ ਸਾਰਿਆਂ ਦੇ ਸੀਨੀਅਰ, ਸਾਰਿਆਂ ਤੋਂ ਵੱਡੇ। ਤੇ ਇਹਨਾਂ ਤੋਂ ਥੋੜ੍ਹਾ ਯਾਰ ਜਿਹੜਾ ਹੈ ਨਾ ਪੁੱਛਦੇ ਆ ਕਿ ਜਿਹੜੇ ਬੰਦੇ ਇੰਨੇ ਪੈਸੇ ਲਾ ਕੇ 40 50 ਲੱਖ ਲਾ ਕੇ ਜਾਂਦੇ ਨੇ ਬਾਹਰ, ਉਹ ਇੱਥੇ ਥੋੜ੍ਹੇ ਸਰਮਾਏ ਦੇ ਨਾਲ ਇੱਥੇ ਕੰਮ ਸਟਾਰਟ ਕਰ ਸਕਦੇ ਨੇ, ਬਜਾਏ ਕਿ ਆਪਣੇ ਬੀਵੀ ਬੱਚਿਆਂ ਤੋਂ ਦੂਰ ਰਹਿ ਕੇ। ਤੇ ਜਿਹੜਾ ਨਾ ਇਹ ਤਾਰਿਕ ਸਾਹਿਬ ਨਾਲ ਗੱਲ ਕਰਦੇ ਆ। ਅੱਛਾ ਜੀ, ਇਹ ਤਾਰਿਕ ਸਾਹਿਬ ਤੋਂ ਪੁੱਛਦੇ ਆ ਜੀ। ਤਾਰਿਕ ਸਾਹਿਬ जी
ਜ਼ਹੀਰ ਸਾਹਿਬ ਤੁਸੀਂ ਬੜਾ ਅੱਛਾ ਮੌਜੂ ਸਿਲੈਕਟ ਕੀਤਾ ਹੈ। ਲੋਕ ਜਿਹੜੇ ਨੇ ਬਾਹਰ ਜਾਣ ਦੇ ਖਾਬ ਲੈ ਕੇ ਜਾਂਦੇ ਨੇ, ਉਹ ਚਾਹੁੰਦੇ ਨੇ ਕਿ ਅੱਗੇ ਜਾਵਾਂਗੇ ਤੇ ਸ਼ਾਇਦ ਦੁੱਧ ਦੀਆਂ ਔਰ ਸ਼ਹਿਦ ਦੀਆਂ ਨਹਿਰਾਂ ਬਹਿ ਰਹੀਆਂ ਹੋਣਗੀਆਂ, ਪੈਸੇ ਸਿਰਫ ਜਿਹੜੇ ਦਰਖਤਾਂ ਤੋਂ ਲਾਉਣੇ ਪੈਣਗੇ, ਹੋਰ ਕੋਈ ਕੰਮ ਨਹੀਂ। ਤੁਹਾਡਾ ਕੋਈ ਵੀ ਕੰਮ ਸ਼ੁਰੂ ਕਰਦੇ ਜੇ ਉਹਦੇ ਵਾਸਤੇ ਤੁਹਾਨੂੰ ਬੜੀ ਸਟਰਗਲ ਦੀ ਜ਼ਰੂਰਤ ਹੁੰਦੀ ਹੈ। ਆਪਣੇ ਮੁਲਕ 'ਚ ਇੱਥੇ ਕਰਦੇ ਹੋ ਤਾਂ ਤੁਸੀਂ ਦੇਖੋ ਜਿਹੜੇ ਕਾਮਯਾਬ ਲੋਕ ਨੇ ਉਹ ਬਹੁਤ ਜ਼ਿਆਦਾ ਕਾਮਯਾਬ ਨੇ, ਕਿਉਂਕਿ ਉਹਨਾਂ ਨੇ ਆਪਣਾ ਪਹਿਲਾ ਵਕਤ ਬੜਾ ਅੱਛਾ ਗੁਜ਼ਾਰਿਆ ਹੈ। ਬਾਹਰ ਜਾਣਾ, ਖਤਰੇ 'ਚ ਜ਼ਿੰਦਗੀ ਪਾਉਣਾ, ਤੁਸੀਂ ਦੇਖੋ ਅਸੀਂ ਇੱਕ ਬੰਦੇ ਨੂੰ ਸੋਚਦੇ ਹਾਂ ਕਿ ਯਾਰ ਫਲਾਣਾ ਬਿਲੀਅਨਰ ਬਣ ਗਿਆ, ਲੇਕਿਨ 1 ਲੱਖ ਬੰਦੇ 'ਚੋਂ ਇੱਕ ਬੰਦਾ ਜਦੋਂ ਬਣਦਾ ਹੈ ਉਹਦੇ ਪਿੱਛੇ ਜਿਹੜੇ ਦੂਸਰੇ ਲੋਕ ਰੁੱਲ ਜਾਂਦੇ ਨੇ, ਉਹਨਾਂ ਤੇ ਕੋਈ ਸਕਸੈਸ ਸਟੋਰੀ ਨਹੀਂ ਬਣਾਉਂਦਾ, ਕਿਉਂਕਿ ਸਕਸੈਸ ਉਹਨਾਂ ਨੇ ਹਾਸਲ ਹੀ ਨਹੀਂ ਕੀਤੀ ਹੁੰਦੀ, ਫੇਲੀਅਰ ਹੁੰਦੇ ਨੇ। ਤੁਸੀਂ ਅੱਜ ਤੱਕ YouTube ਤੇ ਜਾਂ ਕਿਸੇ ਵੀ ਮੀਡੀਆ ਚੈਨਲ ਤੇ ਫੇਲੀਅਰ ਸਟੋਰੀ ਕਦੀ ਦੇਖੀ ਹੈ ਜਾਂ ਸੁਣੀ ਹੈ? ਨਹੀਂ ਸੁਣੀ, ਸਿਰਫ ਸਕਸੈਸ ਸਟੋਰੀ ਸੁਣਦੇ ਹੋ। ਔਰ ਮੇਰਾ ਐਕਸਪਲੋਰ ਹੈ, ਮੈਂ ਕੋਈ ਤਕਰੀਬਨ ਦੁਨੀਆ ਦੇ 26 ਮੁਲਕਾਂ 'ਚ ਜਾ ਚੁੱਕੇ ਹਾਂ ਮਾਸ਼ਾਅੱਲਾ। ਔਰ ਉੱਥੇ ਜਾ ਕੇ तमाम ਓਵਰਸੀਜ਼ ਪਾਕਿਸਤਾਨੀ ਜਿਹੜੇ ਰਹਿ ਰਹੇ ਹੁੰਦੇ ਨੇ ਉਹਨਾਂ ਦੇ ਹਾਲਾਤ ਦੇਖਣਾ ਹੈ। ਸਿਰਫ ਜਿਹੜਾ ਨਾ ਉਹ ਇੱਥੋਂ ਦੇਖਣ ਨੂੰ ਕੁਝ ਹੋਰ ਹੁੰਦਾ ਹੈ, ਲੇਕਿਨ ਉੱਥੇ ਜਾ ਕੇ ਉਹਨਾਂ ਦੇ ਹਾਲਾਤ ਜਿਹੜੇ ਨਾ ਬਹੁਤ ਜ਼ਿਆਦਾ ਅੱਛੇ ਨਹੀਂ ਹੁੰਦੇ। ਅੱਛੇ ਤੋਂ ਅੱਛਾ ਜਿਹੜਾ ਸੈਟਲ ਬੰਦਾ ਹੁੰਦਾ ਹੈ ਉਹ ਵੀ ਆਪਣੇ ਬੁੱਢੀ ਤੇ ਬੰਦਾ ਜਿਹੜਾ ਰਹਿ ਰਹੇ ਹੁੰਦੇ ਨੇ ਉਹ ਆਪਣੇ ਘਰ ਦੀ ਸਫਾਈ ਖੁਦ ਕਰਦੇ ਨੇ। ਔਰ ਇੱਥੇ ਪਾਕਿਸਤਾਨ ਜਾ ਕੇ ਉਹ ਕਹਿੰਦੇ ਨੇ ਕਿ 4 ਮੁਲਾਜ਼ਮਾਂ ਨਾਲ ਵੀ ਅਸੀਂ ਗੁਜ਼ਾਰਾ ਕਰ ਸਕਦੇ ਹਾਂ, ਲੇਕਿਨ ਉੱਥੇ ਜਾ ਕੇ ਇਹ ਚੀਜ਼ਾਂ ਫੈਸਿਲਿਟੀਜ਼ ਇੱਕ ਮਸ਼ੀਨੀ ਲਾਈਫ ਹੈਗੀ ਹੈ। ਬਸ ਇੱਥੇ ਜਿਹੜਾ ਲੋਕ ਆਪਣਾ ਖਾਬ ਲੈ ਕੇ ਜਾਂਦੇ ਨੇ ਉਹ ਸਾਰੇ ਪੂਰੇ ਨਹੀਂ ਹੁੰਦੇ। ਤੇ ਮੇਰਾ ਖਿਆਲ ਹੈ ਕਿ ਤੁਸੀਂ ਜਿਹੜਾ ਨਾ ਥੋੜੇ ਪੈਸੇ ਲਾ ਕੇ ਇੱਥੇ ਆਪਣਾ ਕੋਈ ਕੰਮ ਸਟਾਰਟ ਕਰੋ। ਔਰ ਪਹਿਲਾ ਪਾਰਟ ਜਿਹੜਾ ਹੈਗਾ ਚੱਕੀ ਦਾ ਉਹ ਔਖਾ ਜ਼ਰੂਰ ਹੁੰਦਾ ਹੈ, ਲੇਕਿਨ ਜਦੋਂ ਚੱਕੀ ਚੱਲ ਜਾਂਦੀ ਹੈ ਫਿਰ 400 ਸਾਲ ਚੱਲਦੀ ਹੈ। ਔਰ ਤੁਸੀਂ ਜ਼ਿਹਨ 'ਚ ਬਣਾਓ ਕਿ ਜਦੋਂ ਇੱਥੇ ਸੈਟਲ ਹੋ ਜਾਓਗੇ ਅੱਲਾਹ ਤਾਲਾ ਤੁਹਾਨੂੰ ਬਾਹਰ ਲਿਜਾਵੇ, ਲੇਕਿਨ ਸੈਰ ਕਰਨ ਜਾਓ, ਅੱਲਾਹ ਤਾਲਾ ਇੰਨਾ ਜ਼ਿਆਦਾ ਤੁਹਾਨੂੰ ਨਵਾਜ਼ੇ, ਇੰਨੇ ਜ਼ਿਆਦਾ ਪੈਸੇ ਦੇਵੇ ਕਿ ਤੁਸੀਂ ਇਸ ਕਾਬਲ ਹੋ ਜਾਓ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਸਕੋ। ਤਾਂ ਮੇਰਾ ਖਿਆਲ ਹੈ ਕਿ ਪਾਕਿਸਤਾਨ 'ਚ ਆਪਣਾ ਸੈਟਅਪ ਕਰੋ, ਇੱਥੇ ਜਿਹੜਾ ਥੋੜਾ ਥੋੜਾ ਕਰਕੇ ਇਨਸ਼ਾਅੱਲਾ ਬਹੁਤ ਜ਼ਿਆਦਾ ਬਣ ਜਾਏਗਾ। ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਤੁਸੀਂ 26 ਮੁਲਕ ਘੁੰਮੇ ਨੇ, ਤੇ ਇਹ ਤੁਸੀਂ ਇਹ ਵੀ ਥੋੜਾ ਦੱਸ ਦਿਓ ਕਿ ਜਦੋਂ ਤੁਸੀਂ ਇਹ ਬਿਜ਼ਨਸ ਸ਼ੁਰੂ ਕੀਤਾ, ਆਪਣਾ ਕਾਰੋਬਾਰ ਸ਼ੁਰੂ ਕੀਤਾ, ਆਇਆ ਕਿ ਤੁਸੀਂ ਉਦੋਂ ਇੱਕ ਵੱਡੇ ਸਰਮਾਏ ਨਾਲ ਸ਼ੁਰੂ ਕੀਤਾ ਜਾਂ ਥੋੜੇ ਸਰਮਾਏ ਨਾਲ ਸ਼ੁਰੂ ਕਰਕੇ ਅੱਜ ਤੁਸੀਂ ਤਰੱਕੀ ਦੀ ਇਸ ਮੰਜ਼ਿਲ ਤੇ ਪਹੁੰਚੇ ਜੇ? ਜੀ ਮੈਂ ਜ਼ਹੀਰ ਸਾਹਿਬ ਤੁਹਾਨੂੰ ਦੱਸਾਂਗਾ ਕਿ ਜਿਹੜੀ ਖਾਲੀ ਸੜਕ ਹੁੰਦੀ ਹੈ ਨਾ ਉਹ ਜ਼ਿਆਦਾ ਖਤਰਨਾਕ ਹੁੰਦੀ ਹੈ, ਸਹੀ। ਕਿਉਂਕਿ ਅਨਟ੍ਰੇਨਡ ਡਰਾਈਵਰ ਜਿਹੜਾ ਹੁੰਦਾ ਹੈ ਨਾ ਉਹ ਖਾਲੀ ਸੜਕ ਤੇ ਸਪੀਡ ਜ਼ਿਆਦਾ ਕਰ ਲੈਂਦਾ, ਕਿਤੇ ਨਾ ਕਿਤੇ ਵੱਜ ਜਾਂਦਾ ਹੈ। ਇਸ ਤਰ੍ਹਾਂ ਬਿਜ਼ਨਸ ਕਰਨ ਵਾਸਤੇ ਜਿਹੜਾ ਹੈਗਾ ਨਾ ਉਹ ਜਿੰਨੇ ਬਲਕਿ ਜ਼ਿਆਦਾ ਅਨਟ੍ਰੇਨਡ ਬੰਦੇ ਕੋ ਜ਼ਿਆਦਾ ਫੰਡਸ ਦੇ ਦੇਵੋਗੇ ਨਾ ਉਹ ਉਹਨੂੰ ਜ਼ਾਇਆ ਕਰ ਲਵੇਗਾ। ਥੋੜੇ ਪੈਸੇ ਨਾਲ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਜੇ ਔਰ ਥੋੜਾ ਜਿਹਾ ਪ੍ਰੋਫਿਟ ਮਿਲਦਾ ਹੈ, ਤੁਹਾਡਾ ਦਿਲ ਵੱਧਦਾ ਅੱਗੇ ਔਰ ਤੁਹਾਨੂੰ ਇੱਕ ਲਾਲਚ ਬਣ ਜਾਂਦੀ ਹੈ ਕਿ ਯਾਰ ਮੈਂ ਅੱਗੇ ਜਾਣਾ ਹੈ। ਔਰ ਇਹ ਪੈਸੇ ਕਮਾਉਣ ਦਾ ਛੋਟੇ ਕੰਮ ਤੋਂ ਸ਼ੁਰੂ ਹੋ ਕੇ ਅਗਲਾ ਸਟੈਪ ਤੁਸੀਂ ਜਦੋਂ ਅੱਗੇ ਵਧਦੇ ਜੇ ਇਹਦਾ ਨਸ਼ਾ ਹੀ ਹੋਰ ਹੈਗਾ। ਅਸੀਂ ਘਰੋਂ ਕੁਛ ਨਹੀਂ ਸੀ ਲੈ ਕੇ ਨਿਕਲੇ, ਅਸੀਂ ਚੰਦ ਰੁਪਏ ਵੀ ਨਹੀਂ ਸੀ ਸਾਡੇ ਕੋਲ ਹੈਗੇ, ਐਵੇਂ ਕੁਝ ਸਿੱਧਾ ਪਤਲਾ ਕਰਕੇ ਧੱਕੇ ਖਾਦੇ। ਔਰ ਪਹਿਲੇ 2 4 5 ਸਾਲ ਜਿਹੜਾ ਹੈ ਨਾ ਉਹ ਲੋਕਾਂ ਦਾ ਥੋੜਾ ਥੋੜਾ ਸਮਾਨ ਦੇ ਕੇ 2 2 4 4 5 5 ਹਜ਼ਾਰ ਦਾ ਕਦੀ ਹਾਲ ਲੋਡ ਤੋਂ ਲਿਆ, ਕਦੀ ਸ਼ਾਲਮੀ ਤੋਂ ਲੈ ਲਿਆ ਕੋਈ ਚੀਜ਼, ਉਹ ਜਾ ਕੇ ਦੁਕਾਨਦਾਰਾਂ ਨੂੰ ਵੇਚ ਦਿੱਤੀ। ਆਸਤਾ ਆਸਤਾ ਫਿਰ ਜਿਹੜਾ ਨਾ ਥੋੜਾ ਜਿਹਾ ਇੱਥੇ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਚਾਈਨਾ ਨਾਲ ਕੰਮ ਸ਼ੁਰੂ ਕੀਤਾ। ਔਰ ਮੈਂ ਤੁਹਾਨੂੰ ਬੜੇ ਵਸੂਖ ਨਾਲ ਕਹਿੰਦਾ ਹੈ ਕਿ ਕੰਮ ਕਰਨ ਵਾਸਤੇ, ਬਿਜ਼ਨਸ ਕਰਨ ਵਾਸਤੇ ਜਜ਼ਬੇ ਦੀ ਜ਼ਰੂਰਤ ਹੁੰਦੀ ਹੈ, ਪੈਸੇ ਦੀ ਜ਼ਰੂਰਤ ਬਹੁਤ ਘੱਟ ਹੁੰਦੀ ਹੈ, ਜਜ਼ਬੇ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਰੇਸ ਲਗਾਉਂਦਾ ਹੈ ਨਾ ਸਾਈਕਲ ਤੇ, ਉਹ 200 ਕਿਲੋ ਜਿਹੜਾ ਵਜ਼ਨ ਵਾਲਾ ਬੰਦਾ ਨਾ ਉਹ ਨਹੀਂ ਜਿੱਤਦਾ, ਜਿੱਤਦੇ ਜਜ਼ਬੇ ਨੇ। ਜਿਹੜਾ ਫਿੱਟ ਆਦਮੀ ਹੈਗਾ ਉਹ ਜਿੱਤਦਾ ਹੈਗਾ। ਤੇ ਮੈਂ ਚਾਹਾਂਗਾ ਕਿ ਤੁਹਾਡੇ ਚੈਨਲ ਤੇ ਤਵੱਸਤ ਨਾਲ ਲੋਕਾਂ ਨੂੰ ਕਹਾਂ ਕਿ ਅਗਰ ਕਿਸੇ ਕਿਸਮ ਦੀ ਛੋਟੇ ਬਿਜ਼ਨਸ ਦੀ ਰਹਿਨਮਾਈ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਕੋਲ ਨੌਲੇਜ ਹੈ, ਜੋ ਅਸੀਂ ਹੁਣ ਤੱਕ ਸਿੱਖਿਆ ਹੈ, ਉਹ ਤੁਹਾਡੇ ਵਾਸਤੇ ਤੁਹਾਡੇ ਚੈਨਲ ਤੇ ਤਵੱਸਤ ਜਿਹੜਾ ਬੰਦਾ ਵੀ ਆਵੇ ਉਹਦੇ ਵਾਸਤੇ ਫ੍ਰੀ ਆਫ ਕਾਸਟ ਹੈ। ਉਹਨਾਂ ਨੂੰ ਛੋਟਾ ਬਿਜ਼ਨਸ ਪਲਾਨ ਵੀ ਬਣਾ ਕੇ ਦੇ ਸਕਦੇ हैं ਜਿਹੜਾ ਉਹ ਕੰਮ ਕਰੇ। ਔਰ ਇਨਸ਼ਾਅੱਲਾ ਤਾਲਾ ਸਾਨੂੰ ਸਿਰਫ ਦੁਆਵਾਂ ਦੀ ਜ਼ਰੂਰਤ ਹੈ। ਸ਼ੁਕਰੀਆ ਤਾਰਿਕ ਸਾਹਿਬ। ਸਰ, ਤਾਰਿਕ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਕੋਈ ਅਗਰ ਸਾਥੋਂ ਕੋਈ ਬਿਜ਼ਨਸ ਆਈਡੀਆ ਲੈਣਾ ਚਾਹਵੇ ਤੇ ਅਸੀਂ ਜਿਹੜਾ ਨਾ ਫਿਰ ਵੀ ਹਾਜ਼ਰ ਹਾਂ, ਉਹਨਾਂ ਦੀ ਹੈਲਪ ਕਰਨ ਨੂੰ ਵੀ ਤਿਆਰ ਹਾਂ। ਤੇ ਇਹਨਾਂ ਵੀ ਬਿਲਕੁਲ ਘੱਟ ਸਰਮਾਏ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਮਾਸ਼ਾਅੱਲਾ ਬੜੇ ਹੀ ਕਾਮਯਾਬ ਬਿਜ਼ਨਸਮੈਨ ਨੇ। ਜਿਸ ਤਰ੍ਹਾਂ ਉਹਨਾਂ ਦੱਸਿਆ ਕਿ 26 ਮੁਲਕ ਉਹ ਦੁਨੀਆ ਦੇ ਘੁੰਮ ਚੁੱਕੇ ਨੇ ਤੇ ਪੂਰੇ ਪਾਕਿਸਤਾਨ 'ਚ ਮਾਸ਼ਾਅੱਲਾ ਉਹਨਾਂ ਦਾ ਬਿਜ਼ਨਸ ਚੱਲਦਾ ਪਿਆ। ਤੇ ਇਸ ਤੋਂ ਬਾਅਦ ਜਿਹੜਾ ਨਾ ਹੁਣ ਜ਼ਾਹਰ ਸਾਹਿਬ ਨਾਲ ਗੱਲ ਕਰਨੇ ਆ ਤੇ ਉਹਨਾਂ ਨੂੰ ਪੁੱਛਦੇ ਆ, ਜਿਹੜੇ ਕਿ ਮੇਰੇ ਬਹੁਤ ਹੀ ਅੱਛੇ ਦੋਸਤ ਨੇ। ਮੇਰੇ ਵਹਿੰਦਿਆਂ ਅਸੀਂ ਤਕਰੀਬਨ ਇਕੱਠਾ ਹੀ ਬਿਜ਼ਨਸ ਸ਼ੁਰੂ ਕੀਤਾ ਸੀ
ਤੇ ਬਿਲਕੁਲ ਜ਼ੀਰੋ ਤੋਂ ਬਿਲਕੁਲ ਚੰਦ ਰੁਪਇਆ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਮਾਸ਼ਾਅੱਲਾ ਜ਼ਾਹਦ ਸਾਹਿਬ ਜਿਹੜੇ ਨੇ ਉਹ ਵੀ ਮਾਸ਼ਾਅੱਲਾ ਬਹੁਤ ਅੱਛਾ ਬਿਜ਼ਨਸ ਉਹਨਾਂ ਦਾ, ਜਿਹੜਾ ਬੜਾ ਹੀ ਆਲਾ ਜਿਹੜਾ ਉਹਨਾਂ ਦਾ ਵੀ ਮੁਕਾਮ ਹੈ, ਬੜਾ ਅੱਛਾ ਜਿਹੜੇ ਉਹ ਸੈਟਲ ਹੋ ਗਏ ਨੇ ਤੇ ਉਹਨਾਂ ਨਾਲ ਜ਼ਰਾ ਗੱਲ ਕਰਦੇ ਆ। ਹਾਂਜੀ, ਇਹ ਮੇਰੇ ਨਾਲ ਹੁੰਨੇ ਜ਼ਾਹਦ ਸਾਹਿਬ ਤੇ ਜ਼ਾਹਦ ਸਾਹਿਬ ਤੋਂ ਪੁੱਛਨੇ ਆ ਕਿ ਇਹ ਜਿਹੜੇ ਲੋਕ ਪਾਕਿਸਤਾਨ ਛੱਡ ਕੇ ਇੰਨੇ ਪੈਸੇ ਲਾ ਕੇ 30 40 ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਨੌਕਰੀਆਂ ਕਰਦੇ ਨੇ, ਕਈ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਨੇ, ਫੜੇ ਜਾਂਦੇ ਨੇ, ਤੇ ਇਹਨਾਂ ਨੂੰ ਪੁੱਛਨੇ ਆ ਇਹ ਬਾਹਰ ਜਾਣਾ ਬਿਹਤਰ ਹੈ ਜਾਂ ਥੋੜੇ ਸਰਮਾਏ ਦੇ ਨਾਲ ਘੱਟ ਪੈਸੇ ਲਾ ਕੇ ਅਸੀਂ ਮਿਹਨਤ ਕਰਕੇ ਇੱਥੇ ਕਾਮਯਾਬ ਹੋਣਾ ਬਿਹਤਰ ਹੈ। ਇਹਨਾਂ ਜ਼ਰਾ ਪੁੱਛਨੇ ਆ ਤੇ ਇਹ ਨਾਲੇ ਮੈਸੇਜ ਸਾਨੂੰ ਇਹ ਦੇਣ ਕਿ ਜਿਹੜੇ ਸਾਡੀ ਨੌਜਵਾਨ ਨਸਲ ਹੈ ਉਹ ਜਿਹੜੀ ਹੈ ਨਾ, ਬਜਾਏ ਕਿ ਉਹਨਾਂ ਧਿਆਨ ਬਾਹਰ ਜਾਣ ਵਾਲੇ ਪਾਸੇ, ਉਹ ਇੱਥੇ ਪਾਕਿਸਤਾਨ 'ਚ ਰਹਿ ਕੇ ਪਾਕਿਸਤਾਨ ਦੀ ਤਰੱਕੀ ਦੇ ਵਿੱਚ ਜਿਹੜਾ ਨਾ ਹੱਥ ਵੰਡਾਉਣ ਤੇ ਇੱਥੇ ਕਾਮਯਾਬ ਕਿਸ ਤਰ੍ਹਾਂ ਬਣ ਸਕਦੇ ਨੇ। जी बिस्मिल्लाहिर्रहमानिर्रहीम। मेरा मशवरा है कि जेडे लोग बाहर जाते हैं वो बिल्कुल बेफजूल जा रहे हैं और जेडे इन्हें पैसा लाते हैं, तुसी वो जो पैसा थोड़ी इन्वेस्टमेंट ना इतने बड़ी अच्छी अपॉर्चुनिटी है तो तुम अपना अच्छा काम स्टार्ट कर सकते हो। तो बजाय बाहर जाकर तुम 12-12 घंटे 14-14 घंटे ड्यूटी करते हो। मैं इवन के देखा कई लोग जाते हैं बाहर तो उन्होंने को सौन का टाइम भी नहीं होंगे, ਉਹ ਸੌਂਦੇ ਸਿਰਫ 1-2 ਘੰਟੇ ਉਹਨਾਂ ਨੂੰ ਰਿਲੈਕਸੇਸ਼ਨ ਵਾਸਤੇ ਮਿਲਦੇ ਨੇ ਤੇ ਉਹ ਬੈੱਡ ਤੇ ਨਹੀਂ ਸੌਂਦੇ, ਉਹ ਜਸਟ ਚੇਅਰ ਤੇ ਸੌ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਸੈਕਿੰਡ ਜੌਬ ਸਟਾਰਟ ਕਰਨੀ ਹੁੰਦੀ ਹੈ ਤੇ ਉੱਥੇ ਹੀ ਰਿਲੈਕਸ ਹੋਣ ਵਾਸਤੇ ਕਿ ਉੱਥੇ ਸੌ ਜਾਈਏ। ਅਗਰ ਬੈੱਡ ਤੇ ਸੋਵਾਂਗੇ ਜਾਂ 4 ਰੁਪਏ ਤੇ ਸੋਵਾਂਗੇ ਕਿਤੇ ਸਾਡੀ ਸੈਕਿੰਡ ਜੌਬ ਮਿਸ ਨਾ ਹੋ ਜੇ, ਕਿਉਂਕਿ ਉੱਥੇ ਜਿਸ ਹਿਸਾਬ ਨਾਲ ਅਰਨਿੰਗ ਹੈ ਉਸ ਹਿਸਾਬ ਨਾਲ ਐਕਸਪੈਂਡੀਚਰ ਨੇ, ਐਂਡ ਤੇ ਹੈਂਡ ਟੂ ਮਾਊਥ ਰਹਿ ਜਾਂਦੇ ਨੇ, ਐਂਡ ਤੇ ਬਚਦਾ ਉਹਨਾਂ ਨੂੰ ਕੁਛ ਨਹੀਂ ਹੈ। ਤੇ ਮੇਰੇ ਖਿਆਲ ਨਾਲ ਪਾਕਿਸਤਾਨ ਤੁਸੀਂ 8-10 ਘੰਟੇ ਮਿਹਨਤ ਕਰਕੇ ਤੁਸੀਂ ਬਹੁਤ ਅੱਛਾ ਰਿਸਕ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਕੰਮ ਕਰਨ ਦੀ ਸਭ ਤੋਂ ਪਹਿਲੇ ਸ਼ਰਤ ਹੈਗੀ ਹੈ ਕਿ ਤੁਸੀਂ ਆਪਣੇ ਦਿਲ ਨਾਲ ਕੰਮ ਕਰੋ। ਤੁਹਾਡੀ ਜਿਸ ਤਰ੍ਹਾਂ ਗੇਮ ਖੇਡਦੇ ਹੋ, ਕ੍ਰਿਕਟ ਖੇਡਦੇ ਹੋ, ਕੋਈ ਵੀ ਖੇਡਦੇ ਹੋ, ਚੀਜ਼ ਖੇਡਦੇ ਹੋ, ਤੁਹਾਨੂੰ ਉਹ ਆਪਣੇ ਦਿਲ ਨਾਲ ਖੇਡਦੇ ਹੋ ਨਾ, ਕੰਮ ਵੀ ਆਪਣੇ ਦਿਲ ਨਾਲ ਕਰੋ। ਜਿਹੜਾ ਆਪਣੇ ਦਿਲ ਨਾਲ ਖੁਸ਼ ਹੋ ਕੇ ਕੰਮ ਕਰੇਗਾ ਨਾ, ਕੰਮ ਉਹਨੂੰ ਪੂਰਾ ਰਿਵਾਰਡ ਦੇਗਾ। ਕੰਮ ਉਹ ਅਲਹਮਦੁਲਿਲਾ ਉਹ ਡੇ ਬਾਏ ਡੇ ਉਹ ਪੋਲਿਸ਼ ਹੋਏਗਾ ਤੇ ਡੇ ਬਾਏ ਡੇ ਉਹਦਾ ਕੰਮ ਵੀ ਇਨਸ਼ਾਅੱਲਾ ਵਧੇਗਾ। ਤੇ ਮੇਰਾ ਇਹੀ ਮਸ਼ਵਰਾ ਹੈਗਾ ਕਿ ਇੱਥੇ ਰਹਿ ਕੇ ਕਰੋ ਤੇ ਆਪਣਾ ਕਰੋ, ਚਾਹੇ ਛੋਟੇ ਨੈਟਵਰਕ ਤੇ ਕਰੋ, ਚਾਹੇ ਮੀਡੀਅਮ, ਚਾਹੇ ਵੱਡੇ ਨੈਟਵਰਕ ਤੇ ਕਰੋ, ਲੇਕਿਨ ਇੱਥੇ ਕਰੋ ਪਾਕਿਸਤਾਨ ਰਹਿ ਕੇ। ਯਾਨੀ ਕਿ ਛੋਟੇ ਅਗਰ ਥੋੜੇ ਸਰਮਾਏ ਨਾਲ ਕੰਮ ਕੀਤਾ ਜਾਏ, ਉਹਦੇ ਤੁਹਾਡਾ ਇਹ ਕਿ ਦਿਲ ਦੇ ਨਾਲ ਕੰਮ ਕੀਤਾ ਜਾਏ, ਦਿਲ ਨਾਲ ਕੀਤਾ ਜਾਏ ਤੇ ਆਪਦੀ ਪੂਰੀ ਮਿਹਨਤ ਲਗਾਈ ਜਾਏ। ਤੁਸੀਂ ਮਿਹਨਤ ਨਾਲ ਦਿਲ ਲਾ ਕੇ ਕੰਮ ਕਰੋਗੇ ਤੇ ਤੁਸੀਂ ਇੱਥੇ ਵੀ ਥੋੜੇ ਸਰਮਾਏ ਤੋਂ ਕੰਮ ਸ਼ੁਰੂ ਕਰਕੇ ਇੱਕ ਅੱਛੇ ਬਿਜ਼ਨਸਮੈਨ ਬਣ ਸਕਦੇ ਜੀ। ਤੁਹਾਡਾ ਇੱਕ ਏਮ ਹੋਣਾ ਚਾਹੀਦਾ ਕਿ ਇਹ ਮੇਰਾ ਗੋਲ ਹੈ, ਇਹ ਏਮ ਹੈ, ਮੈਂ ਇੱਥੇ ਤੱਕ ਪਹੁੰਚਣਾ ਹੈ। ਤੇ ਰਸਤੇ 'ਚ ਮੀਂਹ, ਕਣੀ, ਹਨੇਰੀ, ਰੋਡ ਟਰੈਕ ਸਿੱਧਾ ਵੀ ਆਏਗਾ, ਟਰੈਕ ਆਪਣਾ ਖਰਾਬ ਵੀ ਆਏਗਾ, ਲੇਕਿਨ ਤੁਸੀਂ ਆਪਣਾ ਟਰੈਕ ਨਹੀਂ ਛੱਡਣਾ ਤੇ ਇਨਸ਼ਾਅੱਲਾ ਤਾਲਾ ਤੁਸੀਂ ਆਪਣੀ ਮੰਜ਼ਿਲ ਤੱਕ ਲਾਜ਼ਮੀ ਪਹੁੰਚ ਜਾਓਗੇ। ਬੇਸ਼ੱਕ ਜੀ, ਬੇਸ਼ੱਕ। ਬੜੀ ਮਿਹਰਬਾਨੀ ਜ਼ਾਹਦ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਟਾਈਮ ਦਿੱਤਾ। ਤੇ ਇਹ ਮੇਰੇ ਬੜੇ ਹੀ ਅੱਛੇ ਦੋਸਤ ਨੇ, ਲੰਗੋਟੀਏ ਤਾਂ ਨਹੀਂ ਪਰ ਲੰਗੋਟੀਆਂ ਨਾਲੋਂ ਵੱਧ ਹੋ ਗਏ ਨੇ ਕਿਉਂਕਿ ਅਕਸਰ ਤੁਸੀਂ ਮੇਰੀਆਂ ਵੀਡੀਓ ਨੂੰ ਵੇਖਿਆ ਹੋਏਗਾ, ਅਸੀਂ ਇਕੱਠੇ ਹੀ ਆਉਂਦੇ ਜਾਂਦੇ ਆ। ਤੇ ਜਿਹੜਾ ਨਾ ਹੁਣ ਮੇਰੇ ਸਾਹਮਣੇ ਮੈਨੂੰ ਨਜ਼ਰ ਆ ਰਹੇ ਨੇ ਹਾਜੀ ਸਾਹਿਬ ਹਾਜੀ ਅਹਿਮਦ ਸਾਹਿਬ, ਉਹਨਾਂ ਨਾਲ ਜ਼ਰਾ ਡਿਸਕਸ ਕਰਦੇ ਆ। ਤੇ ਉਹਨਾਂ ਦਾ ਵੀ ਮਾਸ਼ਾਅੱਲਾ ਬਹੁਤ ਅੱਛਾ ਬਿਜ਼ਨਸ ਹੈ, ਮੁਲਤਾਨ ਰੋਡ ਤੇ ਖਲਕ ਇਲੈਕਟ੍ਰਿਕ ਦੇ ਨਾਂ ਤੋਂ ਜਿਹੜਾ ਨਾ ਉਹ ਬਿਜ਼ਨਸ ਕਰਦੇ ਨੇ। ਤੇ ਜ਼ਰਾ ਉਹਨਾਂ ਨਾਲ ਡਿਸਕਸ ਕਰਦੇ ਆ। ਲੋ ਜੀ, ਹਾਈ ਸਾਹਿਬ ਸਾਡੀ ਗੱਲ ਸੁਣ ਕੇ ਇੱਥੇ ਹੀ ਆ ਗਏ ਨੇ ਜੀ। ਅਹਿਮਦ ਭਾਈ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਸਾਡਾ ਅੱਜ ਦਾ ਟੌਪਿਕ ਕੀ ਹੈ। ਜੀ ਜੀ ਬਿਲਕੁਲ। ਤੇ ਜ਼ਰਾ ਤੁਸੀਂ ਦੱਸੋ ਕਿ ਇੱਥੇ ਰਹਿ ਕੇ ਘੱਟ ਸਰਮਾਏ ਦੇ ਨਾਲ ਕਿਸ ਤਰ੍ਹਾਂ ਜਿਹੜਾ ਨਾ ਬੰਦਾ ਕਾਮਯਾਬ ਬਿਜ਼ਨਸ, ਇੱਕ ਮੀਡੀਅਮ ਜਾਂ ਲੋਅਰ ਕਲਾਸ ਦਾ ਬੰਦਾ ਕਿਸ ਤਰ੍ਹਾਂ ਤਰੱਕੀ ਕਰ ਸਕਦਾ, ਕਿਸ ਤਰ੍ਹਾਂ ਅੱਛਾ ਬਿਜ਼ਨਸ ਬਣ ਸਕਦਾ ਹੈ, ਬਜਾਏ ਕਿ ਉਹ ਇੱਥੋਂ ਦਿਲ ਬਰਦਾਸ਼ਤ ਹੋ ਕੇ ਬਾਹਰ ਜਾਏ। ਉਹ ਇੱਥੇ ਪਾਕਿਸਤਾਨ ਦੇ ਰਹਿ ਕੇ ਤਰੱਕੀ ਕਰ ਸਕਦਾ ਆਵੇ ਆਪਣੇ ਬੀਵੀ ਬੱਚਿਆਂ ਦੇ ਵਿੱਚ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਜ਼ਹੀਰ ਭਾਈ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਡੇ ਚੈਨਲ ਨੂੰ ਜਿਹੜਾ ਹੈ ਉਹ ਬਹੁਤ ਜ਼ਿਆਦਾ ਤਰੱਕੀ ਦੇਵੇ। ਮੈਂ ਜਿਹੜਾ ਹੈ ਉਹ ਦੁਆ ਗੋ ਹਾਂ। ਤੇ ਦੂਜਾ, ਤੁਸੀਂ ਅੱਜ ਦਾ ਟੌਪਿਕ ਮਾਸ਼ਾਅੱਲਾ ਬਹੁਤ ਹੀ ਅੱਛਾ ਚੂਜ਼ ਕੀਤਾ ਹੈ। ਅੱਲਾਹ ਖੈਰ ਕਰੇ। ਤੁਸੀਂ ਇਹ ਗੱਲ ਦੇਖੀ ਹੋਵੇਗੀ ਕਿ ਜਿਹਨੇ ਪਾਕਿਸਤਾਨ ਦੇ ਵਿੱਚ ਕੰਮ ਕਰਨਾ ਹੋਵੇ ਨਾ, ਪਾਕਿਸਤਾਨ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੈ।
ਬੇਸ਼ੱਕ ਘੱਟ ਸਰਮਾਏ ਦੇ ਨਾਲ ਵੀ ਬੰਦਾ ਜਿਹੜਾ ਹੈ ਨਾ ਉਹ ਅੱਛੀ ਤਰੱਕੀ ਜਿਹੜਾ ਨਾ ਕਰ ਸਕਦਾ ਹੈ। ਸਿਰਫ ਉਹਨੂੰ ਜਸਤਜੂ ਹੋਣੀ ਚਾਹੀਦੀ ਹੈ ਕੰਮ ਦੀ। ਘਰੋਂ ਕੰਮ ਕਰਨ ਆਇਆ ਹੋਵੇ ਨੀਅਤ ਦੇ ਨਾਲ, ਅਗਰ ਘਰੋਂ ਕੰਮ ਦੀ ਨੀਅਤ ਕੀਤੀ ਹੋਵੇ ਤੇ ਅੱਲਾਹ ਪਾਕ ਜਿਹੜਾ ਨਾ ਉਹਦੀ ਬਾਂਹ ਜ਼ਰੂਰ ਫੜਦਾ ਹੈ ਤੇ ਉਹ ਕਿਤੇ ਦਾ ਕਿਤੇ ਚਲੇ ਜਾਂਦਾ ਹੈ। ਦੇਖੋ ਜੀ, ਮੇਰਾ ਸ਼ੋਪ ਹੈਗਾ ਜੀ ਇਲੈਕਟ੍ਰਿਕ ਦਾ, ਤੇ ਮੇਰੇ ਕੋ ਹਜ਼ਾਰਾਂ ਮਤਲਬ ਕਸਟਮਰ ਆਉਂਦੇ ਨੇ, ਸੇਲਮੈਨ ਆਉਂਦੇ ਨੇ, ਕੰਮ ਸਿੱਖ ਕੇ ਜਾਂਦੇ ਨੇ, ਤੇ ਮੇਰੇ ਕੋਲ ਤਕਰੀਬਨ ਦਰਜਨਾਂ ਲੜਕੇ ਐਸੇ ਨੇ ਕਿ ਜਿਹੜੇ ਉਥੋਂ ਸੇਲਜ਼ਮੈਨ ਦਾ ਕੰਮ ਸਿੱਖਿਆ ਹੈ ਉਹਨਾਂ ਨੇ, ਠੀਕ ਹੋ ਗਿਆ। ਮੇਰੇ ਕੋਲ 10 12 14 15 ਹਜ਼ਾਰ ਤੋਂ ਸਟਾਰਟ ਕਰਕੇ ਮੈਕਸਿਮਮ 25 30 ਹਜ਼ਾਰ ਤੱਕ ਗਏ ਨੇ। ਫਿਰ ਉਹਨਾਂ ਨੇ ਹੀ ਉਥੋਂ ਜਿਹੜਾ ਹੈ ਨਾ ਸ਼ਾਪਸ ਕਿਰਾਏ ਤੇ ਲਿੱਤੀਆਂ ਨੇ ਤੇ ਅਲਹਮਦੁਲਿਲਾ ਆਪਣਾ ਜਿਹੜਾ ਹੈ ਨਾ ਉਹ ਰੋਜ਼ਗਾਰ ਸ਼ੁਰੂ ਕੀਤਾ ਹੈ। ਅੱਲਾਹ ਪਾਕ ਨੇ ਭਾਗ ਲਾ ਦਿੱਤੇ ਨੇ। ਉਹਦੀ ਵਜ੍ਹਾ ਹੈ ਕਿ ਸਿਰਫ ਉਹ ਘਰੋਂ ਕੰਮ ਦੀ ਨੀਅਤ ਦੇ ਨਾਲ ਆਏ ਹੁੰਦੇ ਨੇ। ਬੰਦਾ ਘਰੋਂ ਕੰਮ ਦੀ ਨੀਅਤ ਦੇ ਨਾਲ ਆਵੇ ਤੇ ਅੱਲਾਹ ਪਾਕ ਭਾਗ ਜ਼ਰੂਰ ਲਾਉਂਦਾ ਹੈ। ਕਈ ਲੋਕ ਘਰੋਂ ਕੰਮ ਵਾਸਤੇ ਨਹੀਂ ਆਉਂਦੇ, ਸਿਰਫ ਟਾਈਮ ਪਾਸ ਕਰਨ ਵਾਸਤੇ ਆਉਂਦੇ ਨੇ ਕਿ ਵੀ ਖਾਣੇ ਦਾ ਟਾਈਮ ਕਿਦੋਂ ਹੋ ਰਿਹਾ ਤੇ ਛੁੱਟੀ ਦਾ ਟਾਈਮ ਕਿਦੋਂ ਹੋ ਰਿਹਾ। ਇਸ ਤਰ੍ਹਾਂ ਹੀ ਹੈ ਨਾ, ਉਹਨਾਂ ਲੋਕਾਂ ਨੂੰ ਤੁਸੀਂ ਦੇਖੋਗੇ 30 ਸਾਲ ਬਾਅਦ ਵੀ ਉੱਥੇ ਹੀ ਹੋਣਗੇ, ਤੇ ਜਿਹੜੇ ਲੋਕ ਘਰੋਂ ਸਿੱਧਾ ਕੰਮ ਕਰਨ ਵਾਸਤੇ ਆਏ ਹੋਣਗੇ ਅੱਲਾਹ ਪਾਕ ਉਹਨਾਂ ਦੀ ਬਾਂਹ ਫੜ ਲੈਂਦਾ। ਯਾਨੀ ਕਿ ਜਿਹੜੇ ਲੋਕ ਮਿਹਨਤ ਕਰਦੇ ਨੇ, ਕੰਮ ਕਰਦੇ ਨੇ, ਉਹ ਇੱਥੇ ਵੀ ਤਰੱਕੀ ਕਰ ਸਕਦੇ ਨੇ, ਤੇ ਜਿਨ੍ਹਾਂ ਨਹੀਂ ਕਰਨਾ, ਜਿਹੜੇ ਨਖੱਟੂ ਨੇ, ਉਹ ਬਾਹਰ ਚਲੇ ਜਾਣ, ਇੱਥੇ ਰਹਿਣ, ਉਹਨਾਂ ਕੰਮ ਚੋਰੀ ਰਹਿਣਾ, ਨਖੱਟੂ ਹੀ ਰਹਿਣਾ ਹੈ। ਬਿਲਕੁਲ, ਬੜੀ ਸੋਹਣੀ ਗੱਲ ਕੀਤੀ ਹੈ ਤੇ ਬੜੀ ਮਿਹਰਬਾਨੀ ਹਾਜੀ ਸਾਹਿਬ। ਇਹ ਜੀ ਮੇਰੇ ਸਾਰੇ ਦੋਸਤ ਸਨ, ਮੇਰੇ ਛੋਟੇ ਵੀ ਸਨ, ਕੁਛ ਵੱਡੇ ਵੀ ਸਨ। ਤਾਰਕ ਸਾਹਿਬ ਵੱਡੇ ਭਰਾ ਸਨ, ਬੜੇ ਸੀਨੀਅਰ, ਤੇ ਸਾਰਿਆਂ ਦਾ ਜਿਹੜਾ ਲੱਭੋ ਲਵਾਬ ਹੈ ਨਾ ਉਹ ਇੱਕ ਹੀ ਹੈ ਕਿ ਪਾਕਿਸਤਾਨ ਦੇ ਵਿੱਚ ਰਹਿ ਕੇ ਤੁਸੀਂ ਮਿਹਨਤ ਕਰੋ ਤੇ ਦਿਲ ਨਾਲ, ਪੂਰੇ ਦਿਲ ਲਾ ਕੇ ਕੰਮ ਕਰੋ, ਤੇ ਉਹ ਕੋਈ ਕੰਮ ਨਹੀਂ ਜਿਹੜਾ ਤੁਸੀਂ ਇੱਥੇ ਨਹੀਂ ਕਰ ਸਕਦੇ। ਬਜਾਏ ਕਿ ਤੁਹਾਨੂੰ ਬਾਹਰ ਜਾਣ ਵਾਸਤੇ ਮੇਰੇ ਖਿਆਲ 'ਚ ਕੋਈ 25 30 ਲੱਖ ਰੁਪਇਆ ਚਾਹੀਦਾ ਹੈ ਤੁਹਾਨੂੰ ਬਾਹਰ ਜਾਣ ਵਾਸਤੇ। ਉਹ 25 30 ਲੱਖ ਲਾ ਕੇ ਤੁਸੀਂ 2 ਸਾਲ ਜਿਹੜੇ ਨਾ 2 3 ਸਾਲ ਲਾ ਕੇ ਫਿਰ ਵੀ ਤੁਸੀਂ ਉਹ ਇੰਨਾ ਸਰਮਾਇਆ ਜਿਹੜਾ ਹੈ ਨਾ ਜਿਹੜਾ ਤੁਸੀਂ ਲਾਇਆ ਹੋਣਾ ਤੁਹਾਨੂੰ ਉਹ ਰਿਟਰਨ ਨਹੀਂ ਮਿਲਦਾ। ਇੰਨੇ ਪੈਸੇ, ਬਲਕਿ ਇਸ ਤੋਂ ਘੱਟ ਪੈਸੇ ਲਾ ਕੇ ਤੁਸੀਂ ਇੱਥੇ ਪਾਕਿਸਤਾਨ 'ਚ ਰਹਿੰਦੇ ਹੋਇਆ 8-10 ਲੱਖ ਤੋਂ ਕੰਮ ਸ਼ੁਰੂ ਕਰ ਸਕਦੇ ਜੇ। ਤੇ ਉਹ 2 ਸਾਲ ਅਗਰ ਤੁਸੀਂ ਉੱਥੇ ਲਾਓ ਤੇ ਉਹ ਤੁਹਾਨੂੰ ਉਸ ਤੋਂ ਦੁਗਣਾ ਜਿਹੜਾ ਨਾ ਇੱਥੇ, ਤੇ ਫਿਰ ਆਪਣੇ ਬੀਵੀ ਬੱਚਿਆਂ ਦੇ ਵਿੱਚ ਰਹਿ ਕੇ, ਬਜਾਏ ਕਿ ਤੁਸੀਂ ਆਪਣੇ ਬੀਵੀ ਬੱਚਿਆਂ ਤੋਂ ਦੂਰ ਜਿਹੜਾ ਪਰਦੇਸ 'ਚ ਜਾ ਕੇ ਕਰੋ, ਆਪਦੀ ਜਾਨ ਨੂੰ ਮੁਸ਼ਕਿਲ 'ਚ ਪਾ ਕੇ ਜਿਹੜਾ ਨਾ ਤੁਸੀਂ ਪਾਓ, ਉਹ ਤੁਸੀਂ ਇੱਥੇ ਹੀ ਆਪਦਾ ਪੈਸਾ ਲਾਓ। ਉਹ ਤੁਹਾਡੇ ਵੀ ਫਾਇਦੇ 'ਚ, ਤੁਸੀਂ ਆਪਦੇ ਬੀਵੀ ਬੱਚਿਆਂ 'ਚ ਰਹੋਗੇ, ਤੁਹਾਡੇ ਮੁਲਕ ਦੇ ਵੀ ਫਾਇਦੇ 'ਚ, ਉਹ ਸਾਡਾ ਮੁਲਕ ਵੀ ਉਹਨਾਂ ਤਰੱਕੀ ਕਰੇਗਾ। ਤੇ ਅੱਜ ਦਾ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਸੀ ਕਿ ਜਿਹੜਾ ਅਸੀਂ ਆਪਣੇ ਮੁਲਕ ਦੇ ਵਿੱਚ ਰਹਿੰਦੇ ਹੋਇਆ ਜਿਹੜਾ ਨਾ ਕੋਈ ਵੀ ਕਾਰੋਬਾਰ ਘੱਟ ਸਰਮਾਏ ਤੋਂ ਸ਼ੁਰੂ ਕਰ ਸਕਦੇ ਹਾਂ, ਮਿਹਨਤ ਕਰਕੇ ਤੇ ਆਪਦੇ ਦਿਲ ਲਗੀ ਨਾਲ, ਪੂਰੀ ਮਿਹਨਤ ਨਾਲ, ਦਿਲ ਦੇ ਨਾਲ ਕੰਮ ਕਰੇ। ਕੋਈ ਕੰਮ ਐਸਾ ਨਹੀਂ ਜਿਹੜਾ ਨਹੀਂ ਹੋ ਸਕਦਾ। ਤੇ ਤੁਹਾਨੂੰ ਇਹ ਮੇਰੀ ਜਿਹੜੀ ਵੀਡੀਓ ਹੈ ਇਹ ਚੰਗੀ ਲੱਗੀ ਹੋਵੇ, ਲਾਜ਼ਮੀ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਜੇ। ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤੇ ਤਾਂ ਵੀ ਕਮੈਂਟ ਸੈਕਸ਼ਨ ਵਿੱਚ ਲਾਜ਼ਮੀ ਦੱਸਿਆ ਜੇ ਕਿ ਇਹ ਵੀਡੀਓ ਇਸ ਤਰ੍ਹਾਂ ਤੁਸੀਂ ਅਪਰੂਵ ਕਰੋ। ਬੜੀ ਮਿਹਰਬਾਨੀ, ਸ਼ੁਕਰੀਆ, ਅਸਲਾਮ ਵਾਲੇਕੁਮ।